ਸਿੱਧੂ ਮੂਸੇਵਾਲੇ ਨੂੰ ਗੋਲੀ ਮਾਰਨ ਦੇ ਦੋਸ਼ੀ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਿੱਧੂ ਮੂਸੇਵਾਲੇ ਦੇ ਕਤਲ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਅੰਕਿਤ ਸਿਰਸਾ ਨੇ 2 ਪਿਸਤੌਲਾਂ ਦੇ ਨਾਲ ਪੰਜਾਬੀ ਗਾਇਕ ਤੇ 6 ਰਾਉਂਡ ਫਾਇਰ ਕੀਤੇ ਸਨ। ਦੋਸ਼ੀ ਅੰਕਿਤ ਦੀ ਇਸ ਹਰਕਤ ਤੋਂ ਪੂਰਾ ਪਰਿਵਾਰ ਸ਼ਰਮਸਾਰ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਉਸ ਨੂੰ ਸਰਕਾਰ ਫਾਂਸੀ ਦੀ ਸਜ਼ਾ ਵੀ ਦੇਵੇ ਤਾਂ ਅਸੀਂ ਸਹਿਮਤ ਹਾਂ, ਕਿਉਂਕਿ ਉਸ ਦੇ ਇਸ ਕਾਰੇ ਨੇ ਉਸ ਵੱਲੋਂ ਦਿੱਤੀ ਗਈ ਘਟੀਆ ਵਾਰਦਾਤ ਦੇ ਅੰਜਾਮ ਨੇ ਸਾਡੀ ਪੂਰੇ ਦੇਸ਼ ਦੇ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਹੈ। ਜੀ ਹਾਂ, ਇਹ ਕਹਿਣਾ ਅੰਕਿਤ ਸਿਰਸਾ ਦੇ ਪਰਿਵਾਰ ਦਾ। ਅੰਕਿਤ ਸਿਰਸਾ ਦੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਸ ਦੇ ਇਸ ਕਾਰੇ ਤੋਂ ਅਣਜਾਣ ਹਾਂ। ਇੱਥੇ ਇਹ ਵੀ ਦੱਸਦੇ ਚੱਲੀਏ ਕਿ ਅੰਕਿਤ ਨੂੰ 11 ਵਜੇ ਪੁਲਿਸ ਟੀਮ ਨੇ ਮੂਸੇਵਾਲੇ ਨੂੰ ਗੋਲੀ ਮਾਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ ਸਭ ਤੋਂ ਘੱਟ ਉਮਰ ਦਾ ਸ਼ੂਟਰ ਹੈ। ਉਹਨੂੰ 19 ਸਾਲ ਦੀ ਉਮਰ ਦਾ ਦੱਸਿਆ ਗਿਆ ਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਉਹਨੇ ਇੱਕੋ ਸਮੇਂ 2 ਪਿਸਤੌਲਾਂ ਦੇ ਨਾਲ ਗੋਲੀਬਾਰੀ ਕੀਤੀ ਸੀ ਅਤੇ ਇਸੇ ਦੌਰਾਨ ਉਹ ਸਿੱਧੂ ਮੂਸੇਵਾਲੇ ਦੀ ਕਾਰ ਦੇ ਸਭ ਤੋਂ ਨੇੜੇ ਸੀ। ਦੱਸਣ ਦੇ ਵਿੱਚ ਤਾਂ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਜਦੋਂ ਗੋਲੀਬਾਰੀ ਚੱਲ ਹਟੀ ਸੀ, ਯਾਨੀ ਕਿ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ, ਤਾਂ ਉਦੋਂ ਅੰਕਿਤ ਨੇ ਕਾਰ ਦੇ ਬੋਨਟ ਤੇ ਖੜ ਕੇ ਇੱਕ ਵਾਰ ਫਿਰ ਗੋਲੀਬਾਰੀ ਕੀਤੀ ਸੀ। ਦੋਸ਼ੀ ਅੰਕਿਤ ਦੇ ਚਾਚੇ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਕਿ ਉਸਨੇ ਅਜਿਹਾ ਕਿਵੇਂ ਕੀਤਾ। ਪਹਿਲਾਂ ਉਹ ਚੰਗੀ ਤਰ੍ਹਾਂ ਰਹਿੰਦਾ ਸੀ, ਉਹ ਨਾ ਤਾਂ ਕਿਸੇ ਨਾਲ ਗੱਲ ਹੀ ਕਰਦਾ ਸੀ ਤੇ ਨਾ ਹੀ ਝਗੜਾ ਕਰਦਾ ਸੀ। ਉਹ 9ਵੀਂ ਜਮਾਤ ਤੋਂ ਫੇਲ ਹੋ ਗਿਆ ਸੀ ਤੇ ਪਿਛਲੇ 5 ਮਹੀਨਿਆਂ ਤੋਂ ਲਾਪਤਾ ਸੀ। ਉਹ ਕਹਿੰਦੇ ਸਾਨੂੰ ਇਹ ਵੀ ਨਹੀਂ ਪਤਾ ਕਿ ਸਿੱਧੂ ਮੂਸੇਵਾਲਾ ਕੌਣ ਹੈ। ਅਸੀਂ ਕਦੇ ਵੀ ਥਾਣੇ ਨਹੀਂ ਗਏ, ਪਰ ਉਸ ਕਰਕੇ ਸਾਨੂੰ ਸਭ ਦੇਖਣਾ ਪੈ ਰਿਹਾ ਹੈ। ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਸ ਨੂੰ ਜੋ ਵੀ ਸਜ਼ਾ ਦੇਵੇ ਅਸੀਂ ਉਸ ਨੂੰ ਮਨਜ਼ੂਰ ਕਰੀਏ। ਅਸੀਂ ਤਾਂ ਮੌਤ ਦੇ ਵਾਰੰਟ ਤੇ ਵੀ ਦਸਤਖਤ ਕਰਨ ਦੇ ਲਈ ਤਿਆਰ ਹਾਂ। ਉਸ ਨੇ 2.5 ਸਾਲ ਪਹਿਲਾਂ ਹੀ ਸਕੂਲ ਨੂੰ ਛੱਡ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਉਹ ਝੱਜਰ ਦੇ ਵਿੱਚ ਸਨੈਚਿੰਗ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਸੀ ਤਾਂ ਉਸ ਦੇ ਪਿਤਾ ਨੇ ਹੱਥ ਪੈਰ ਜੋੜ ਕੇ ਜ਼ਮਾਨਤ ਕਰਵਾ ਦਿੱਤੀ। ਸਮਝਾਇਆ ਗਿਆ ਸੀ, ਉਸ ਨੂੰ ਬਥੇਰਾ ਕਿਹਾ ਕਿ ਇਸ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੁਛ ਨਹੀਂ ਰੱਖਿਆ। ਉਹ ਕਹਿੰਦੇ ਕਿ ਸਾਨੂੰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਇਸ ਹੋਣੀ ਬਾਰੇ ਅਖਬਾਰ ਤੋਂ ਪਤਾ ਲੱਗਿਆ। ਇੱਥੇ ਵੀ ਦੱਸਦੇ ਚੱਲ ਗਏ ਕਿ ਸਿੱਧੂ ਮੂਸੇਵਾਲੇ ਦਾ ਲੰਘੀ 29 ਮਈ ਨੂੰ ਮਾਨਸਾ ਦੇ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਅੰਕਿਤ ਦੀ ਫੜੋ-ਫੜਾਈ ਹੋਈ ਹੈ। ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਦਿੱਲੀ ਪੁਲਿਸ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਕਿਤ ਨੇ ਸਭ ਤੋਂ ਨੇੜੇ ਹੋ ਕੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰੀਆਂ। ਉਹ ਉਹਨਾਂ ਵਿੱਚੋਂ ਇੱਕ ਹੈ ਜਿਹਨੇ ਸਭ ਤੋਂ ਜ਼ਿਆਦਾ ਗੋਲੀਆਂ ਸਿੱਧੂ ਮੂਸੇਵਾਲੇ ਦੇ ਮਾਰੀਆਂ ਤੇ ਹੁਣ ਉਸ ਦੇ ਪਰਿਵਾਰ ਨੇ ਕਿਹਾ ਕਿ ਸਰਕਾਰ ਉਸ ਨੂੰ ਜੋ ਵੀ ਸਜ਼ਾ ਦੇਵੇਗੀ ਸਾਨੂੰ ਮਨਜ਼ੂਰ ਹੈ। ਅਸੀਂ ਤਾਂ ਮੌਤ ਦੇ ਵਾਰੰਟ ਤੇ ਵੀ ਦਸਤਖਤ ਕਰ ਦਿਆਂਗੇ। ਉਸ ਨੇ ਪੂਰੇ ਦੇਸ਼ ਦੇ ਵਿੱਚ ਸਾਡੀ ਬੇਇੱਜ਼ਤੀ ਕਰਵਾਈ ਹੈ। ਅੰਕਿਤ 19 ਸਾਲ ਦਾ ਹੈ ਤੇ ਇਹ ਉਹਦੀ ਪਹਿਲੀ ਵਾਰਦਾਤ ਹੈ, ਪਹਿਲਾ ਕਤਲ ਹੈ। ਤੁਸੀਂ ਦੇਖੋ ਕਿ ਕਿਵੇਂ 19 ਸਾਲ ਦੇ ਇੱਕ ਅਲੜ ਜਿਹੇ ਮੁੰਡੇ ਨੇ ਦੁਨੀਆ ਦਾ ਏਡਾ ਵੱਡਾ ਸਟਾਰ ਸਾਡੇ ਤੋਂ ਖੋਲ੍ਹਿਆ। ਸਿਰਫ ਉਹਦੇ ਹੋਛੇਪਣ ਨੇ, ਸਿਰਫ ਉਹਦੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਐਂਟਰੀ ਕਰਨ ਦੇ ਜਨੂਨ ਨੇ। ਇਸ ਤੋਂ ਪਹਿਲਾਂ ਵੀ ਕਈ ਫੋਟੋਆਂ ਤੁਸੀਂ ਦੇਖ ਚੁੱਕੇ ਹੋ ਜਿਹਦੇ ਵਿੱਚ ਅੰਕਿਤ ਤੁਹਾਨੂੰ ਉਹਨਾਂ ਗੋਲੀਆਂ ਦੇ ਨਾਲ ਬੈਠਾ ਦਿਖਦਾ, ਜਿਨ੍ਹਾਂ ਗੋਲੀਆਂ ਦੇ ਨਾਲ, ਬੁਲਟ ਦੇ ਨਾਲ ਸਿੱਧੂ ਮੂਸੇਵਾਲਾ ਲਿਖਿਆ ਗਿਆ ਸੀ। ਇਸ ਤੋਂ ਪਤਾ ਲੱਗਦਾ ਕਿ ਉਹਦੇ ਇਰਾਦੇ ਕਿੰਨੇ ਖਤਰਨਾਕ ਸਨ। ਉਹ ਕ੍ਰਾਈਮ ਦੀ ਦੁਨੀਆ ਨੂੰ ਇੱਕ ਜਨੂਨੀ ਦੀ ਤਰ੍ਹਾਂ ਅਪਣਾਉਣਾ ਚਾਹੁੰਦਾ ਸੀ ਅਤੇ ਉਸ ਦੁਨੀਆ ਦੇ ਵਿੱਚ ਜਾ ਕੇ ਵੱਡੇ ਵੱਡੇ ਕਾਂਡ ਕਰਨਾ ਚਾਹੁੰਦਾ ਸੀ। ਇਹਦੇ ਪਿੱਛੇ ਉਹਦੀ ਮਨਸ਼ਾ ਪਤਾ ਨਹੀਂ ਕੀ ਸੀ, ਪਰ ਉਹਦਾ ਇੱਥੋਂ ਸਮਝਿਆ ਜਾ ਸਕਦਾ ਕਿ ਉਹਦੇ ਅੰਦਰ ਜੋ ਅੱਗ ਸੀ ਜਨੂਨ ਦੀ, ਕਿ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਵੀ ਉਹ ਬੰਦਾ ਦੋਵਾਂ ਹੱਥਾਂ ਦੇ ਨਾਲ ਕਾਰ ਦੇ ਬੋਨਟ ਤੇ ਚੜ੍ਹ ਕੇ ਗੋਲੀਆਂ ਮਾਰ ਕੇ ਆਇਆ। ਸਿੱਧੂ ਮੂਸੇਵਾਲਾ ਵਰਲਡ ਵਾਈਡ ਫੇਮਸ ਸਟਾਰ ਸੀ। ਉਸ ਨੇ ਪੰਜਾਬੀਅਤ ਨੂੰ, ਮਾਨਸਾ ਜ਼ਿਲ੍ਹੇ ਨੂੰ, ਮੂਸੇ ਪਿੰਡ ਨੂੰ ਬਹੁਤ ਮਾਣ ਦਿਵਾਇਆ, ਪਰ ਜਵਾਰਕੇ ਪਿੰਡ ਦੇ ਵਿੱਚ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੇਸ਼ੱਕ ਇਸ ਘਟਨਾ ਨੂੰ 1 ਮਹੀਨਾ ਬੀਤ ਚੁੱਕਿਆ, ਪਰ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਤੇ ਉਹਦੇ ਜਿਹੜੇ ਫੈਨ ਨੇ, ਉਹਦੇ ਪ੍ਰਸ਼ੰਸਕ ਨੇ, ਉਹਦੇ ਮਾਪੇ ਨੇ, ਉਹਨੂੰ ਚਾਹੁਣ ਵਾਲੇ ਨੇ, ਵੱਡੀ ਗਿਣਤੀ ਪੰਜਾਬੀ ਨੇ, ਹਾਲੇ ਵੀ ਸਦਮੇ ਦੇ ਵਿੱਚ ਨੇ। ਖੌਰੇ ਕਿੰਨੇ ਕੁ ਉਹ ਨੌਜਵਾਨ ਹੋਣਗੇ ਜਿਹੜੇ ਇੱਕ ਜਨੂਨ ਦੇ ਨਾਲ ਹੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਐਂਟਰ ਤਾਂ ਹੋ ਜਾਂਦੇ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਦੁਨੀਆ ਦੇ ਵਿੱਚੋਂ ਬਾਹਰ ਨਿਕਲਣ ਦਾ ਰਾਹ ਦਿਖਾਈ ਕਦੇ ਨਹੀਂ ਦਿੰਦਾ
ਉਹਨਾਂ ਨੂੰ ਕਦੇ ਗੈਂਗਸਟਰ ਤੇ ਕਦੇ ਸਿਆਸਤਦਾਨ ਵਰਤ ਕੇ ਸੁੱਟ ਦਿੰਦੇ ਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਪਿਕ ਯੂਜ਼ ਐਂਡ ਥਰੋ। ਸੋ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਵੱਡੀਆਂ ਵਾਰਦਾਤਾਂ ਕਰਕੇ ਵੱਡੇ ਜਰਾਇਮ ਪੇਸ਼ਾ ਗੁੰਡੇ ਗੈਂਗਸਟਰ ਬਣਨਾ ਹੈ ਜਾਂ ਫਿਰ ਆਮ ਸੱਭਿਅਕ ਜ਼ਿੰਦਗੀ ਜਿਉਂ ਕੇ ਇੱਕ ਚੰਗੇ ਨਾਗਰਿਕ ਇੱਕ ਚੰਗੇ ਪੁੱਤ